ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ। ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਿਣਗੇ ਪਰਮਿਸ਼ਨ ਲੈਣੀ, ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸੇ ਤੋਂ ਵੀ। ਆਪਣੀਆਂ ਜ਼ਮੀਨਾਂ 'ਚ ਵੋਟ ਲਾ ਰਹੇ ਆ। ਸਾਡੀਆਂ ਜ਼ਮੀਨਾਂ 'ਚ ਕੋਈ ਝਾੜੂ ਬਾਰੂ ਪਾਰਟੀ, ਕੋਈ ਸੱਤਾਧਾਰੀ ਸਰਕਾਰ, ਕੋਈ ਪੁਲਿਸ ਅਫਸਰ ਅਸੀਂ ਨਹੀਂ ਬਣ ਦੇਣਾ। ਪੱਗਾਂ ਬੰਨ ਕੇ ਕਿਸਾਨਾਂ ਦੇ ਡਾਂਗਾ ਚਲਾਉਣੇ। ਪੱਗਾਂ ਤੁਹਾਨੂੰ ਇਹ ਪਤਾ ਕਿਸ ਗੁਰੂਆਂ ਨੇ ਬਣਾਈਆਂ ਪੱਗਾਂ, ਕਿੱਦਾਂ ਮਿਲੀਆਂ ਪੱਗਾਂ? ਮੈਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਭਾਈ ਤੂੰ ਲਾਣ ਦੇਤਾ, ਤੇਰੀ ਡਿਊਟੀ ਲੱਗੀ ਹੋਆ, ਤੂੰ ਲਾਇਆ, ਤੂੰ ਸਾਨੂੰ ਇਨਫੋਰਮ ਕੀਤਾ, ਮੈਂ ਇਨਫੋਰਮ ਕਰਤਾ। ਸਰ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ ਵੀ ਉਹ ਦੇਖੇ ਇਹਨਾਂ ਚੀਜ਼ਾਂ ਨੂੰ, ਤੁਸੀਂ ਤਾਂ ਆਪਣੀ ਡਿਊਟੀ ਕਰਦੇ। ਮੈਂ ਮੰਨਦਾ ਖੂਫੀਆ ਵਿਭਾਗ ਫੋਟੋ ਦਰ ਫੋਟੋ ਖਿੱਚਦਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਵੀ ਮੌਜੂਦ ਨੇ। ਠੀਕ ਹੈ, ਅਗਲਿਆਂ ਨੇ ਆਪਣੀ ਡਿਊਟੀ ਕਰਨੀ ਹੈ। ਇਹ ਸਰਕਾਰ ਅੰਗਰੇਜ਼ਾਂ ਤੋਂ ਉੱਪਰ ਦੀ ਹੋ ਗਈ। ਉਹ ਸੀ ਚਿੱਟੇ ਅੰਗਰੇਜ਼, ਇਹ ਕਾਲੇ ਅੰਗਰੇਜ਼ ਜਿਹੜੇ ਹੁਣ ਆ ਗਏ, ਜਿਹੜੇ ਲੁੱਟਣ ਆ ਗਏ। ਆ ਪਿੱਛੇ ਸਾਡੀ ਸ਼ੇਰਗੜ੍ਹ ਦੀ ਜ਼ਮੀਨ ਹੈ, ਅਸੀਂ ਆਪਣੀ ਜ਼ਮੀਨ 'ਚ ਵੋਟ ਲਾਉਣਾ ਹੈ ਤਾਂ ਸਾਨੂੰ ਉਹ ਕਹਿੰਦੇ ਪਰਮਿਸ਼ਨ ਲਓ। ਸਾਡੇ ਜਦੋਂ ਨੋਟੀਫਾਈ ਕੀਤੇ ਆ ਨੰਬਰ, ਸਾਡੀਆਂ ਜ਼ਮੀਨਾਂ ਦੇ ਨੋਟਿਸ ਕੀਤੇ ਆ, ਕਿਸੇ ਨੇ ਕੋਈ ਪਰਮਿਸ਼ਨ ਨਹੀਂ ਲਈ। ਜੇ ਕਿਸਾਨਾਂ ਤੇ ਤੁਸੀਂ ਡਾਂਗਾ ਚਲਾਉਣੀਆਂ ਜਾਂ ਗੋਲੀਆਂ ਚਲਾਉਣੀਆਂ ਤਾਂ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਵੀ ਪੱਗਾਂ ਨੂੰ ਲਾ ਦਿਓ। ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀਆਂ ਸ਼ਹੀਦੀਆਂ ਦਿੱਤੀਆਂ ਜੀ ਪੱਗ ਬਚਾਉਣ ਦੀ ਖਾਤਰ। ਇਹ ਪੱਗਾਂ ਬਣ ਕੇ ਪੱਗਾਂ ਲਾਉਂਦੇ ਆ, ਕਿੱਡੀ ਮਾੜੀ ਗੱਲ ਆ ਪ੍ਰਸ਼ਾਸਨ ਦੇ ਵੱਲੋਂ। ਫਿਰ ਤੁਹਾਡੀ ਡਿਊਟੀ ਲੱਗੀ ਆ ਵੀਰ ਜੀ, ਜੇ ਤੁਹਾਡੀ ਡਿਊਟੀ ਲੱਗੀ ਆ ਤੇ ਫਿਰ ਡਿਊਟੀ ਅਫਸਰਾਂ ਨੂੰ ਦੱਸੋ। ਸਾਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੋਏ ਅਫਸਰ। ਸਾਡੀਆਂ ਜ਼ਮੀਨਾਂ ਚਾਹ ਕੇ ਸਾਨੂੰ ਉਹ ਕਹਿਣਗੇ ਪਰਮਿਸ਼ਨ ਲੈਣੀ, ਅਸੀਂ ਨਹੀਂ ਲੈਂਦੇ ਪਰਮਿਸ਼ਨ ਕਿਸੇ ਤੋਂ ਵੀ। ਇਹ ਸਾਡੀ ਜ਼ਮੀਨ ਹੈ, ਦੇਖੋ ਆ ਸਾਡੀ ਜ਼ਮੀਨ ਹੈ ਨਾਲ, ਮੈਂ ਮੰਨਦਾ ਤੁਹਾਡੀ ਇਹ ਸਾਡੇ ਸ਼ੇਰਗੜ੍ਹ ਦੀ ਜ਼ਮੀਨ ਹੈ। ਮੰਨ ਗਿਆ ਤੁਹਾਡੀ ਇਸ ਗੱਲ। ਹਾਂ ਸਰ ਮੇਰੀ ਡਿਊਟੀ ਲੱਗੀ ਹੈ, ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ। ਚਲੋ ਠੀਕ ਹੈ, ਫਿਰ ਤੁਹਾਨੂੰ ਅਸੀਂ ਦੱਸਦਾ ਜੀ, ਤੁਸੀਂ ਅਫਸਰਾਂ ਨੂੰ ਦੱਸ ਦਿਓ ਜਾ ਕੇ ਵੀ ਅਸੀਂ ਬਿਲਕੁਲ ਅਸੀਂ ਕਿਸੇ ਤੋਂ ਕੋਈ ਪਰਮਿਸ਼ਨ ਨਹੀਂ ਲੈਣੀ। ਆਪਣੀਆਂ ਜ਼ਮੀਨਾਂ 'ਚ ਵੋਟ ਲਾ ਰਹੇ ਆ। ਸਾਡੀਆਂ ਜ਼ਮੀਨਾਂ 'ਚ ਕੋਈ ਝਾੜੂ ਬਾਰੂ ਪਾਰਟੀ, ਕੋਈ ਸੱਤਾਧਾਰੀ ਸਰਕਾਰ, ਕੋਈ ਪੁਲਿਸ ਅਫਸਰ ਅਸੀਂ ਨਹੀਂ ਬਣ ਦੇਣਾ। ਕਲੀਅਰ ਕੱਟ ਹੈ ਮੇਰਾ ਵੀਰ। ਜਿਹੜੇ ਤੁਸੀਂ ਪੱਗਾਂ ਬੰਨ ਕੇ ਕਿਸਾਨਾਂ ਦੇ ਡਾਂਗਾ ਚਲਾਉਣੇ। ਪੱਗਾਂ ਤੁਹਾਨੂੰ ਇਹ ਪਤਾ ਕਿਸ ਗੁਰੂਆਂ ਨੇ ਬਣਾਈਆਂ ਪੱਗਾਂ, ਕਿੱਦਾਂ ਮਿਲੀਆਂ ਪੱਗਾਂ? ਯਾਰ ਪੱਗਾਂ ਬੰਨ ਕੇ ਸਾਡੇ ਭਰਾ ਹੋ ਗਏ, ਸਾਡੇ ਤੇ ਡਾਂਗਾ ਮਾਰਦੇ ਤੁਸੀਂ। ਜਿਹੜੀਆਂ ਇਹਨਾਂ ਵੱਲੋਂ ਨੋ ਐਂਟਰੀ ਫਲੈਕਸਾਂ ਲਗਾਈਆਂ ਜਾ ਰਹੀਆਂ। ਕੀ ਹੈ ਇਹਦੇ ਰੋਕਣ ਦਾ ਰੀਜ਼ਨ ਕੀ ਹੈ? ਜਸਟ ਸਰ ਕੋਈ ਰੀਜ਼ਨ ਨਹੀਂ ਰੋਕਣ ਦਾ, ਨਾ ਮੈਂ ਰੋਕਿਆ ਕਿਸੇ ਨੂੰ। ਮੈਂ ਤਾਂ ਸਿਰਫ ਆਪਣੀ ਨੌਲੇਜ ਲਈ ਤਾਂ ਪੁੱਛਿਆ ਨਾ ਜੀ। ਮੈਨੂੰ ਤਾਂ ਪਤਾ ਹੋਣਾ ਚਾਹੀਦਾ, ਮੈਨੂੰ ਕੋਈ ਆਫੀਸਰ ਆ ਕੇ ਪੁੱਛਦਾ, ਮੈਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਭਾਈ ਤੂੰ ਲਾਣ ਦੇਤਾ, ਤੇਰੀ ਡਿਊਟੀ ਲੱਗੀ ਹੋਆ, ਤੂੰ ਲਾਇਆ, ਤੂੰ ਸਾਨੂੰ ਇਨਫੋਰਮ ਕੀਤਾ, ਮੈਂ ਇਨਫੋਰਮ ਕਰਤਾ। ਸਰ ਇਹ ਤਾਂ ਕਾਰਪੋਰੇਸ਼ਨ ਦਾ ਕੰਮ ਹੈ ਵੀ ਉਹ ਦੇਖੇ ਇਹਨਾਂ ਚੀਜ਼ਾਂ ਨੂੰ, ਤੁਸੀਂ ਤਾਂ ਆਪਣੀ ਡਿਊਟੀ ਕਰਦੇ। ਮੈਂ ਮੰਨਦਾ ਤੁਸੀਂ ਸਾਡੇ ਤੋਂ ਪਰਮਿਸ਼ਨ ਲਈ ਸਾਡੀ ਜ਼ਮੀਨ ਨੋਟੀਫਾਈ ਕਰਨੇ ਨੂੰ? ਤੁਹਾਨੂੰ ਕਿਸੇ ਨੇ ਕਿਹਾ ਤਾਂ ਨਹੀਂ, ਕਿਸੇ ਸਿਆਸੀ ਬੰਦੇ ਨੇ ਰੋਕਣ? ਨਹੀਂ ਕਿਸੇ ਨੇ ਨਹੀਂ ਕਿਹਾ। ਸਰਕਾਰ ਸਾਨੂੰ ਕਹਿੰਦੇ ਕਿਸੇ ਨੇ ਨਹੀਂ ਕਿਹਾ ਸਾਨੂੰ। ਮੇਰੀ ਇੱਥੇ ਡਿਊਟੀ ਆ, ਇਸ ਚੌਂਕ ਦੇ ਵਿੱਚ ਡਿਊਟੀ ਆ ਮੇਰੀ, ਤੇ ਡਿਊਟੀ ਕਰਕੇ ਮੈਨੂੰ ਫਿਰ ਪਤਾ ਤਾਂ ਹੋਣਾ ਚਾਹੀਦਾ। ਹੁਣ ਜੇ ਲਾਤਾ ਹੈ, ਹੁਣ ਤਾਂ ਨਹੀਂ ਕੋਈ ਸਮੱਸਿਆ ਤਾਂ ਨਹੀਂ? ਸਮੱਸਿਆ ਨਹੀਂ, ਮੈਂ ਕੰਟਰੋਲ ਰੂਮ ਤੇ ਦੱਸਤਾ ਜੀ, ਉਹਨਾਂ ਨੂੰ ਕੋਈ ਸਮੱਸਿਆ ਆਊਗੀ ਤਾਂ। ਠੀਕ ਹੈ। ਕੀ ਕਹਿੰਦੇ ਸੀ ਤੁਹਾਨੂੰ? ਮੈਨੂੰ ਕਹਿੰਦੇ ਪਰਮਿਸ਼ਨ ਹੈਗੀ ਡੀਸੀ ਦੀ। ਮੈਂ ਕਿਹਾ ਨਹੀਂ ਭਾਈ ਮੈਨੂੰ ਨਹੀਂ ਪਤਾ। ਮੈਂ ਕਿਹਾ ਬੋਰਡ ਲਾਣਾ ਸੀ, ਮੈਂ ਲਾਤਾ। ਮੈਂ ਕਿਹਾ ਭਾਈ ਕਹਿੰਦੇ ਮੈਂ ਕਿਹਾ ਗੱਲ ਕਰ ਲਓ, ਆ ਭਾਈ ਦਾ ਫੋਨ ਆਇਆ ਹੋਇਆ। ਮੈਂ ਨਾਲ ਗੱਲ ਕਰੇ, ਉਹ ਕਹਿੰਦੇ ਜਾਣਾ ਨਹੀਂ, ਤੁਸੀਂ ਇੱਥੇ ਰੁਕ ਜਾਓ। ਅੱਛਾ ਜੀ, ਬਸ ਇੰਨੀ ਗੱਲ ਹੋਈ। ਜ਼ਿਆਦਾ ਤਾਂ ਨਹੀਂ ਕੁਛ ਨਹੀਂ ਗਿਆ ਸਾਨੂੰ ਹੋਰ। ਹੈ ਬੋਰਡ ਕਿਹੜਾ? ਨਹੀਂ ਉਹਦਾ ਬੋਰਡ ਸਾਡੇ ਕੋਲ ਫੜਿਆ ਤਾਂ ਚਲਦੀ ਟਾਈਮ। ਠੀਕ। ਸੋ ਇਸ ਸਮੇਂ ਆਪਾਂ ਚੰਡੀਗੜ੍ਹ ਚੌਂਕ ਦੇ ਵਿੱਚ ਮੌਜੂਦ ਆ। ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਰੋਹ ਉੱਠ ਰਿਹਾ, ਸਾਰੇ ਦੇਖ ਰਹੇ ਨੇ। ਖੂਫੀਆ ਵਿਭਾਗ ਫੋਟੋ ਦਰ ਫੋਟੋ ਖਿੱਚਦਾ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਵੀ ਮੌਜੂਦ ਨੇ। ਠੀਕ ਹੈ, ਅਗਲਿਆਂ ਨੇ ਆਪਣੀ ਡਿਊਟੀ ਕਰਨੀ ਹੈ। ਉਸ ਦੇ ਵਿੱਚ ਹਲਕੀ ਤਲਖ ਕਲਾਮੀ ਹੋ ਜਾਂਦੀ ਹੈ, ਉਹ ਤੁਸੀਂ ਦੇਖੀ ਹੈ। ਮਨਜੀਤ ਰਾਏ ਹੁਣੀ ਮੌਜੂਦ ਨੇ, ਇਹਨਾਂ ਨੂੰ ਪੁੱਛ ਲੈਂਦੇ ਆ। ਇੱਕ ਦੌਰ ਆਜ਼ਾਦੀ ਤੋਂ ਪਹਿਲਾਂ ਸੀ, 47 ਵੇਲੇ ਤੋਂ ਪਹਿਲਾਂ। ਉਸ ਸਮੇਂ ਪਰਚੇ ਵੰਡਣੇ, ਪਰਚੇ ਸਿੱਟਣੇ, ਹਰੇਕ ਤੇ ਅੰਗਰੇਜ਼ ਸਰਕਾਰ ਦੀ ਅੱਖ ਰਹਿੰਦੀ ਸੀ ਵੀ ਕਿਤੇ ਕੋਈ ਪਰਚਾ ਨਾ ਸਿੱਟ ਜਾਵੇ, ਕੋਈ ਪਰਚਾ ਲਾ ਵੀ ਨਾ ਜਾਵੇ। ਤੇ ਅੱਜ ਤੁਸੀਂ ਪਰਚਾ ਲਾਇਆ, ਤੁਸੀਂ ਪੋਸਟਰ ਲਾਇਆ, ਤਾਂ ਉਹਦੇ ਤੇ ਵੀ ਤੁਹਾਨੂੰ ਸੇਮ ਰਿਐਕਸ਼ਨ ਝੱਲਣ ਨੂੰ ਮਿਲਿਆ। ਕੀ ਕਹੋਗੇ? ਦੇਖੋ ਇਹ ਕਲੀਅਰ ਹੈ, ਸਪਸ਼ਟ ਹੈ ਵੀ ਇਹ ਸਰਕਾਰ ਅੰਗਰੇਜ਼ਾਂ ਤੋਂ ਉੱਪਰ ਦੀ ਹੋ ਗਈ। ਉਹ ਸੀ ਚਿੱਟੇ ਅੰਗਰੇਜ਼, ਇਹ ਕਾਲੇ ਅੰਗਰੇਜ਼ ਜਿਹੜੇ ਹੁਣ ਆ ਗਏ, ਜਿਹੜੇ ਲੁੱਟਣ ਆ ਗਏ। ਦਿੱਲੀ ਉਹ ਇੱਕ ਠੱਗ ਦਾ ਪਰਚਾ ਹੋਇਆ 420 ਦਾ, ਉਹ ਦਿੱਲੀ ਵਾਲਾ ਠੱਗ ਜਿਹੜਾ ਉਹ ਇਹਨਾਂ ਨੂੰ ਚਲਾ ਰਿਹਾ। ਜਿਹੜੇ 94 95 ਪੰਜਾਬ ਵਾਲੇ ਆ, ਇਹ ਗੋਡਿਆਂ ਦੇ ਉਹਨਾਂ ਦੇ ਸਿਰਾਂ ਵਿੱਚ ਸਿਰ ਰੱਖ ਕੇ ਬਹਿ ਗਏ ਆ। ਇਹ ਵਿਕ ਗਏ ਕੁਰਸੀਆਂ ਲਈ। ਇਹ ਜਿੰਨੇ 92 94 ਵਿਕ ਗਏ ਕੁਰਸੀਆਂ ਲਈ ਉਹਨਾਂ ਦੇ ਅੱਗੇ। ਪੰਜਾਬ ਦਾ ਕੋਈ ਹਿੱਤ ਨਜ਼ਰ ਨਹੀਂ ਆਉਂਦਾ। ਪੰਜਾਬ ਦਾ ਸਾਰਾ ਹੀ ਇਹ ਜਿਹੜਾ ਰੇਤ ਮਾਫੀਆ ਉਹ ਰੱਜ ਕੇ ਨਹੀਂ ਪੇਟ ਭਰ ਲਏ। ਅੱਜ ਪੰਜਾਬ ਦੀ ਜ਼ਮੀਨਾਂ ਤੇ ਅੱਖ ਆ ਗਈ ਬੇਈਮਾਨਾਂ ਦੀ। ਇਹ ਬੇਈਮਾਨ ਦਿੱਲੀੋਂ ਤੇ ਇਹ ਜਿਹੜੇ ਆ 94 95 ਪੰਜਾਬ ਵਾਲੇ ਇਹਨਾਂ ਬੇਈਮਾਨਾਂ ਨਾਲ ਰਲ ਗਏ, ਜਿਹੜੇ ਅਸੀਂ ਚੁਣੇ ਸੀ ਪੰਜਾਬ ਦੀ ਭਲਾਈ ਲਈ। ਸੋ ਇਹ ਕੰਮ ਇਹ ਕਰ ਰਹੇ ਨੇ। ਸੋ ਇਹ ਅਸੀਂ ਇਹਨਾਂ ਨੂੰ ਤਾੜਨਾ ਕਰਨੀ ਚਾਹੁੰਦੇ ਆ ਕਿ ਭਾਈ ਅੱਜ ਪੰਜਾਬ ਨਾਲ ਖੜ ਜਾਓ ਬੇਲਾ, ਨਹੀਂ ਤਾਂ ਫਿਰ ਆਉਣ ਵਾਲੇ 2 ਸਾਲਾਂ ਡੇਢ ਦੇ ਵਿੱਚ ਤੁਹਾਨੂੰ ਚੰਗਾ ਚਿੱਟਾ ਕਰਕੇ ਸਭ ਕੁਝ ਦੱਸਾਂਗੇ। ਮੁਲਾਜ਼ਮ ਸਾਹਿਬ ਕਹਿ ਕੀ ਰਹੇ ਨੇ? ਕੋਈ ਕਾਨੂੰਨੀ ਅਧਿਕਾਰ ਹੈ ਜਾਂ ਕਾਨੂੰਨੀ ਤੌਰ ਤੇ ਪਾਬੰਦੀਸ਼ੁਦਾ ਜਗ੍ਹਾ?
ਨਹੀਂ ਚਲੋ ਪੁਲਿਸ ਵਾਲਾ ਵੀਰ ਸਾਡਾ ਹੀ ਵੀਰ ਹੈ, ਉਹ ਕਹਿੰਦਾ ਵੀ ਮੈਂ ਇਹੀ ਪੁੱਛਿਆ ਵੀ ਪਰਮਿਸ਼ਨ ਲਈ ਤੁਸੀਂ, ਉਹ ਠੀਕ ਹੈ ਵੀ ਸਾਨੂੰ ਵੀ ਤਲਖੀ ਆਉਂਦੀ ਹੈ ਜਦੋਂ ਅਸੀਂ ਆਪਣੀ ਜ਼ਮੀਨ 'ਚ ਬੋਰਡ ਲਾਉਣਾ ਹੈ। ਆ ਪਿੱਛੇ ਸਾਡੀ ਸ਼ੇਰਗੜ੍ਹ ਦੀ ਜ਼ਮੀਨ ਹੈ, ਅਸੀਂ ਆਪਣੀ ਜ਼ਮੀਨ 'ਚ ਬੋਰਡ ਲਾਉਣਾ ਹੈ ਤਾਂ ਸਾਨੂੰ ਉਹ ਕਹਿੰਦੇ ਪਰਮਿਸ਼ਨ ਲਓ। ਸਾਡੇ ਜਦੋਂ ਨੋਟੀਫਾਈ ਕੀਤੇ ਆ ਨੰਬਰ, ਸਾਡੀਆਂ ਜ਼ਮੀਨਾਂ ਦੇ ਨੋਟਿਸ ਕੀਤੇ ਆ, ਕਿਸੇ ਨੇ ਕੋਈ ਪਰਮਿਸ਼ਨ ਨਹੀਂ ਲਈ। ਉਹ ਇਹਨਾਂ ਸਰਕਾਰਾਂ ਨੇ ਬਿਲਕੁਲ ਨੋਟੀਫਾਈ ਕਰ ਦਿੱਤੇ ਬਿਨਾਂ ਪੁੱਛੇ ਦੱਸੇ ਤੋਂ। ਪਰ ਅੱਜ ਜੇਕਰ ਕਿਸਾਨ ਆਪਣੀ ਜ਼ਮੀਨ ਬਚਾਉਣ ਲਈ ਕੋਈ ਬੋਰਡ ਵੀ ਲਾਉਣਾ ਚਾਹੁੰਦਾ ਤੇ ਉਹਨੂੰ ਵੀ ਇਹ ਕਹਿੰਦੇ ਵੀ ਪਰਮਿਸ਼ਨ ਲੈ ਕੇ ਆਓ। ਸੋ ਇਹ ਗੱਲ ਜਿਹੜੀ ਬਹੁਤ ਮੰਦਭਾਗੀ ਆ, ਇਹ ਨਹੀਂ ਹੋਣੀ ਚਾਹੀਦੀ। ਜਿੱਦਾਂ ਹਾਲੇ ਤਾਂ ਜ਼ਮੀਨ ਤੁਹਾਡੀ ਗਈ ਵੀ ਨਹੀਂ ਉਹਨਾਂ ਦੇ ਹੱਥ, ਤੁਸੀਂ ਲੈਂਡ ਪੂਲਿੰਗ ਦੇ ਤਹਿਤ ਹਾਲੇ ਸਿਰਫ ਨੋਟੀਫਾਈ ਹੋਏ ਹੋ। ਹੁਣ ਆ ਹਾਲ ਹੈ, ਜੇ ਸਾਰਾ ਕੰਮ ਨਿਬੜ ਜਾਂਦਾ ਫਿਰ ਕੀ ਹੋਊਗਾ? ਫਿਰ ਸੜਕ ਤੇ ਆ ਜਾਊਗੇ, ਫਿਰ ਲੋਕ ਸੜਕ ਤੇ ਆਉਣਗੇ, ਪਰ ਇਹ ਹੋਣ ਨਹੀਂ ਦਿੰਦੇ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਸਾਡੀਆਂ ਜ਼ਮੀਨਾਂ 'ਚ ਪੈਰ ਨਹੀਂ ਪਾਉਣ ਦਿਆਂਗੇ, ਅਸੀਂ ਮਰਨ ਲਈ ਤਿਆਰ ਆ ਤੇ ਫਿਰ ਮਾਰਾਂਗੇ ਵੀ। ਤੇ ਇਸ ਕਰਕੇ ਭਾਈ ਤੁਸੀਂ ਤਿਆਰ ਰਹੋ। ਜਿਹੜੇ ਅਫਸਰ ਨੇ ਆਉਣਾ, ਮੈਂ ਸਿੱਧੇ ਤੌਰ ਤੇ ਚੈਲੰਜ ਕਰਦਾ ਵੀ ਜਿਹੜੇ ਅਫਸਰ ਨੇ ਆਉਣਾ ਉਹ ਇਸ ਗੱਲ ਲਈ ਤਿਆਰ ਹੋ ਕੇ ਆਵੇ ਵੀ ਅਸੀਂ ਮਰਨੇ ਨੂੰ ਗੋਲੀਆਂ ਖਾਣ ਨੂੰ ਤਿਆਰ ਆ ਤੇ ਭਾਈ ਤੂੰ ਹੀ ਮਰਨੇ ਨੂੰ ਤਿਆਰ ਹੋ ਕੇ ਆਵੀਂ। ਤੁਹਾਨੂੰ ਲੱਗਦਾ ਕਿ ਕੋਈ ਪੋਲੀਟੀਕਲ ਤੌਰ ਤੇ ਦਬਾਅ ਜਾਂ ਕਿਸੇ ਮੰਤਰੀ, ਕਿਸੇ ਐਮਐਲਏ ਦੇ ਵੱਲੋਂ ਦਬਾਅ ਵੀ ਹੋ ਸਕਦਾ ਇਹਦੇ ਪਿੱਛੇ? ਦੇਖੋ ਕਲੀਅਰ ਹੈ ਕਿ ਜਿਹੜੇ ਐਮਐਲਏ ਲੋਕਲ ਆ ਉਹ ਕਹਿੰਦੇ ਹੁੰਦੇ ਨੇ, ਤੇ ਇੱਥੇ ਦਾ ਲੋਕਲ ਐਮਐਲਏ ਕਹੇਗਾ ਹੀ ਪ੍ਰਸ਼ਾਸਨ ਨੂੰ ਵੀ ਤੁਸੀਂ ਬੋਰਡ ਲਾਓ। ਪਰ ਅਸੀਂ ਕਹਿੰਦੇ ਆ ਵੀ ਸਾਡੇ ਪਿੰਡਾਂ 'ਚ ਪ੍ਰਸ਼ਾਸਨ ਆਵੇ ਨਾ, ਵਿਰੋਧ ਚੱਲਣਾ ਪਊ। ਇਹ ਕਲੀਅਰ ਹੈ, ਮੈਂ ਪਹਿਲੇ ਦੱਸ ਚੁੱਕਿਆ ਵੀ ਜੇ ਕਿਸੇ ਐਸਐਸਪੀ ਸਾਹਿਬ ਨੇ ਕੋਈ ਮੁਲਾਜ਼ਮ ਭੇਜੇ, ਐਸਐਸਪੀ ਸਾਹਿਬ ਦੀ ਕੋਠੀ ਦੇ ਮੋਹਰੇ ਤਾਲਾ ਲਾ ਕੇ ਉੱਥੇ ਬੋਰਡ ਲਾਵਾਂਗੇ। ਜੇ ਡੀਸੀ ਸਾਹਿਬ ਨੇ ਕੋਈ ਭੇਜੇ, ਡੀਸੀ ਸਾਹਿਬ ਦੀ ਕੋਠੀ ਨੂੰ ਤਾਲਾ ਲਾ ਕੇ ਮੋਹਰੇ ਗੇਟ ਦੇ ਉੱਥੇ ਲਾਵਾਂਗੇ। ਤਾਂ ਜੇ ਕਿਸੇ ਇਹਨਾਂ ਨੇ ਐਮਐਲਏ ਐਮਪੀ ਨੇ ਭੇਜੇ ਤਾਂ ਉਹਦੀ ਕੋਠੀ ਮੋਹਰੇ ਉਹਨੂੰ ਤਾਲਾ ਲਾ ਕੇ ਉੱਥੇ ਬੋਰਡ ਲਾਵਾਂਗੇ। ਇਸ ਕਰਕੇ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਵੀ ਇਦਾਂ ਦੀ ਕੋਈ ਹਰਕਤ ਕੋਈ ਨਾ ਕਰੇ, ਵੀ ਇਹਨਾਂ ਬੋਰਡਾਂ ਨੂੰ ਕੋਈ ਛੇੜੇ। ਧੰਨਵਾਦ। ਚਾਚਾ ਜੀ ਕੀ ਕਹਿੰਦੇ ਹੋ ਤੁਸੀਂ ਇਹ ਸਾਰੇ ਤੇ ਜੋ ਕੁਝ ਵੀ ਹੁਣੇ ਇੱਥੇ ਦੇਖਿਆ? ਤਲਖੀ ਵੀ ਹਲਕੀ ਹੋ ਜਾਂਦੀ ਹੈ, ਚਲੋ ਉਹ ਤਾਂ ਸਾਰਾ ਸੁਭਾਵਿਕ ਹੈ ਇੰਨੇ ਰੌਲੇ ਦੇ। ਤਲਖੀ ਤਾਂ ਵੀਰੇ ਆਉਂਦੀ ਆ। ਹੁਣ ਸਾਡੇ ਹੀ ਭਰਾ ਆ, ਜਿੱਦਾਂ ਹੁਣ ਮਨਜੀਤ ਰਾਏ ਨੇ ਦੱਸਿਆ ਹੀ ਆ ਵੀ ਸਾਡੇ ਭਰਾ ਆ ਇਹ ਜਿਹੜੇ। ਹੁਣ ਮੈਂ ਤਾਂ ਇੱਕ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਭਾਈ ਜੇ ਕਿਸਾਨਾਂ ਤੇ ਤੁਸੀਂ ਡਾਂਗਾ ਚਲਾਉਣੀਆਂ ਜਾਂ ਗੋਲੀਆਂ ਚਲਾਉਣੀਆਂ ਤਾਂ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਪੱਗਾਂ ਨੂੰ ਲਾ ਦਿਓ। ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨੀਆਂ ਸ਼ਹੀਦੀਆਂ ਦਿੱਤੀਆਂ ਜੀ ਪੱਗ ਬਚਾਉਣ ਦੀ ਖਾਤਰ। ਇਹੀ ਪੱਗਾਂ ਬਣ ਕੇ ਪੱਗਾਂ ਲਾਉਂਦੇ ਆ, ਕਿੱਡੀ ਮਾੜੀ ਗੱਲ ਆ ਪ੍ਰਸ਼ਾਸਨ ਦੇ ਵੱਲੋਂ। ਬਾਕੀ ਕੁਝ ਭਰਾਵਾਂ ਨਾਲ ਸਾਡੀ ਗੱਲ ਵੀ ਹੁੰਦੀ ਆ, ਉਹ ਕਹਿੰਦੇ ਵੀ ਤੁਹਾਡੇ ਤਾਂ 2-4 ਕਨਾਲੀ 5 ਕਨਾਲੀ ਜ਼ਮੀਨ ਹੈਗੀ ਆ, ਸਾਡੀ ਤਾਂ ਨੌਕਰੀ, ਸਾਡੀ ਰੋਟੀ ਬੱਚਿਆਂ ਦੀ ਜਿਹੜੀ ਆ ਵੀ ਇਸ ਨੌਕਰੀ ਤੋਂ ਚੱਲਦੀ। ਕਿੱਤਾ ਸਾਡਾ ਇਹ ਆ, ਕਈ ਭਰਾ ਮਜਬੂਰ ਆ, ਡਾਂਗ ਚਲਾਉਣੀ ਨਹੀਂ ਆਉਂਦੀ ਉਹਨਾਂ ਨੂੰ, ਮਨ ਤੋਂ ਨਹੀਂ ਚਲਾਉਂਦੇ, ਪਰ ਕਈ ਸ਼ਰਾਰਤੀ ਆਨਸਰ ਹੈਗੇ ਆ। ਨਾਨਕ ਜਿਹੜਾ ਐਸਐਸਪੀ ਸੀਗਾ ਨਾਨਕ ਸਿੰਘ, ਹੁਣ ਦੇਖੋ ਕੀ ਆਪਣੇ ਕਿਸਾਨਾਂ ਨਾਲ ਉੱਥੇ ਕੀਤਾ, ਟਰਾਲੀਆਂ ਚੋਰੀ ਹੋਈਆਂ। ਇਹ ਲੋਕਾਂ ਨੂੰ ਕਹਿੰਦੇ ਮੱਤ ਦਿੰਦੇ ਆ ਵੀ ਆਪ ਤਾਂ ਇਹਨਾਂ ਦੇ ਐਮਐਲਏ ਸਾਲੇ ਟਰਾਲੀਆਂ ਚੋਰੀਆਂ, ਉਹਨਾਂ ਦੀ ਹਵੇਲੀ ਚੋਂ ਟਰਾਲੀਆਂ ਚੋਰੀ ਹੋਈਆਂ ਜੀ। ਇਹ ਖੁਦ ਚੋਰ ਆ ਜੀ ਤੇ ਦੂਜੇ ਨੂੰ ਚੋਰ ਪੈ ਕਰਨ ਰਹੇ ਵਾ। ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਜੀ ਵੀ ਜੇ ਤਾਂ ਕਿਸਾਨਾਂ ਦੇ ਡਾਂਗਾ ਚਲਾਉਣੀਆਂ ਤਾਂ ਭਾਈ ਪੱਗਾਂ ਬੰਨਣੀਆਂ ਛੱਡ ਦਿਓ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੁਲਿਸ ਸਟੇਟ ਬਣਦਾ ਜਾ ਰਿਹਾ ਹੈ ਪੰਜਾਬ, ਤਾਂ ਇਸ ਤੋਂ ਚੰਗੀ ਉਦਾਹਰਨ ਉਹਦੀ ਕੀ ਹੋ ਸਕਦੀ ਹੈ ਕਿ ਤੁਹਾਨੂੰ ਆਪਣੀ ਜ਼ਮੀਨ ਦੇ ਵਿੱਚ ਪੋਸਟਰ ਲਾਉਣ ਦੇ ਲਈ ਵੀ ਪੁਲਿਸ ਤੋਂ ਇਜਾਜ਼ਤ ਚਾਹੀਦੀ ਹੈ। ਇਹ ਸਾਰੀਆਂ ਗੱਲਾਂ ਬਾਤਾਂ ਨੇ, ਕੀ ਸੋਚਦੇ ਹੋ? ਵਿਚਾਰਾ ਟਿੱਪਣੀ ਜ਼ਰੂਰ ਦਿਓ। ਧੰਨਵਾਦ।